ਇਹਦੀ ਦਾਦੀ ਨੇ ਹੀ ਇਹ ਸੁਪਨਾ ਦੇਖਿਆ ਸੀ, ਜਿਹਦੇ ਲਈ ਉਹਨੇ ਇੰਡੀਅਨ ਏਜੰਸੀ ਰਾਹ ਨੇ 4 ਸਾਲ ਲਾਏ ਪਲਾਨ ਕਰਦੇ ਆ। KGB ਦੀ ਹੈਲਪ ਲਈ, ਮਾਰਗਰਟ ਥੈਚਰ ਨਾਲ ਲੱਗੀ, ਕਮਾਂਡੋ ਤਿਆਰ ਕੀਤੇ ਕਿ ਵੀ ਇਹ ਜਿਹੜਾ ਸਿੱਖਾਂ ਦਾ ਪ੍ਰਾਈਡ ਹੈ, ਉਹਨੇ ਕਿਹਾ ਮੈਂ ਤਾਂ ਤੁਹਾਡਾ ਅਕਾਲ ਤਖਤ ਹੀ ਢਾਹ ਦੇਣਾ। ਉਹੀ ਜਿਹੜਾ ਹਰਿਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਰੂਹਾਨੀ ਨੂਰ ਦੇ ਨਾਲ ਦਗਦਗ ਕਰ ਰਿਹਾ, ਔਰ ਇਹ ਦੱਸ ਰਿਹਾ ਵੀ ਇਸੇ ਹੀ ਅਕਾਲ ਤਖਤ ਨੂੰ ਮੰਨਣ ਵਾਲਿਆਂ ਨੇ ਮੋਦੀ ਦੀ ਧੌਣ ਚੋਂ ਵੀ ਸਰੀਆ ਕੱਢਿਆ। ਤੇ ਦਰਬਾਰ ਸਾਹਿਬ ਜਾਂ ਅਕਾਲ ਤਖਤ ਮਹਿਜ਼ ਇੱਕ ਇਮਾਰਤ ਨਹੀਂ ਹੈ, ਜਾਂ ਮਹਿਜ਼ ਕਿ ਜੀ ਸੋਨਾ ਲੱਗਿਆ ਜਾਂ ਇਹ ਨਹੀਂ ਹੈ। ਇਹ ਉਹ ਸਪਿਰਿਟ ਹੈ ਜਿਹੜਾ ਉਸ ਧਰਤੀ ਦੇ ਉੱਤੇ ਉਹ ਇਨਸਾਨ ਗੁਰੂ ਸਾਹਿਬਾਨ ਨੇ 10 ਗੁਰੂ ਸਾਹਿਬਾਨ ਨੇ ਉੱਥੇ ਘੜੇ ਨੇ। ਇਹ ਅੱਜ ਦ੍ਰਿਸ਼ ਜਦੋਂ ਮੈਂ ਉਹ ਦੇਖ ਰਿਹਾ ਸੀ, ਮੈਂ ਕਿਹਾ ਵਾਹ, ਜਿਹਨੂੰ ਕਦੇ ਭਾਈ ਮਰਦਾਨੇ ਨੇ ਕੋਈ ਦੇਖਣਾ ਔਰ ਆ ਕੇ ਉਹਦਾ ਗੁਰੂ ਨਾਨਕ ਸਾਹਿਬ ਨੇ ਕਹਿਣਾ ਵੇਖ ਮਰਦਾਨਿਆ ਰੰਗ ਕਰਤਾਰ ਦੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣ ਨਟੰਕੀ ਦੇ ਚਲਦਿਆਂ ਹੁਣ ਇੱਕ ਹੋਰ ਮੱਦਾਰੀ ਕਾਂਗਰਸ ਦਾ ਲੀਡਰ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਹੈ। ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਫੌਜਾਂ ਚੜ੍ਹਨ ਵਾਲੀ ਡੈਨ ਇੰਦਰਾ ਗਾਂਧੀ ਦਾ ਪੋਤਾ ਦਰਬਾਰ ਸਾਹਿਬ ਅੱਗੇ ਹੱਥ ਜੋੜ ਕੇ ਖੜਾ ਇਹ ਯਾਦਹਾਨੀ ਕਰਵਾ ਰਿਹਾ ਸੀ ਕਿ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਰੂਹਾਨੀ ਨੂਰ ਨਾਲ ਦਗਦਗ ਕਰ ਰਹੇ ਹਨ, ਜਦੋਂ ਕਿ ਇੰਦਰਾ ਗਾਂਧੀ ਦਾ ਨਰਕਾਂ ਵਿੱਚ ਵਾਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਅਮਲ ਨੂੰ ਤਾਂ ਅਸੀਂ ਇੱਕ ਸਰਕਸ ਦਾ ਨਾਂ ਹੀ ਦਿੱਤਾ ਹੈ, ਜਿਹਦੇ 'ਚ ਕੋਈ ਬਾਂਦਰ ਨੱਚ ਰਿਹਾ, ਕੋਈ ਰਿਛ ਨੱਚ ਰਿਹਾ, ਕੋਈ ਜਿਹੜਾ ਕਾਮੇਡੀਅਨ ਜੋਕ ਸੁਣਾ ਰਿਹਾ। ਔਰ ਜੇ ਤੁਸੀਂ ਉਹਨਾਂ ਦੇ ਸਾਰਿਆਂ ਦੇ ਚਿਹਰਿਆਂ ਵੱਲ, ਉਹਨਾਂ ਦੀ ਕਾਰਗੁਜ਼ਾਰੀ ਔਰ ਉਹਨਾਂ ਦੀਆਂ ਟਪੂਸੀਆਂ ਤੋਂ ਅੰਦਾਜ਼ਾ ਲਾਓ, ਔਰ ਸਾਰੀਆਂ ਹੀ ਧਿਰਾਂ ਜਿਹੜੀਆਂ ਨੇ ਫ੍ਰੀ ਬੀਜ਼ ਵੰਡ ਰਹੀਆਂ। ਕੋਈ ਕਹਿ ਰਿਹਾ ਜੀ ਮੇਰੀ ਸਰਕਾਰ ਬਣ ਗਈ ਤਾਂ ਸਕੂਟਰੀ ਲੈ ਦੇਵਾਂਗੇ, ਕੋਈ ਕਹਿੰਦਾ ਜੀ ਕੰਪਿਊਟਰ ਹੀ ਲੈ ਦੇਵਾਂਗੇ, ਕਿਸੇ ਨੂੰ ਜਿਹੜਾ ਉਹ ਕਣਕ ਤੇ ਚੌਲ ਤੇ ਸਸਤਾ ਉਸ ਦਾ ਸੌਦਾ ਵੇਚ ਰਹੇ ਨੇ। ਹੋਰ ਪਤਾ ਨਹੀਂ ਕੀ ਕਈ ਹਜ਼ਾਰ ਕਰੋੜ ਦਾ ਬਣਾ ਕੇ ਐਜ਼ ਇਫ ਪੰਜਾਬ ਦੇ ਵਿੱਚ ਮੰਗਤੇ ਰਹਿੰਦੇ ਨੇ। ਔਰ ਸ਼ਾਹੂਕਾਰ ਆਇਆ ਔਰ ਉਹ ਆਪਣੀ ਜੇਬ ਦੇ ਵਿੱਚ ਕਰ ਰਿਹਾ ਕਿ ਕੋਈ ਨਹੀਂ, ਮੈਂ ਵਾਪਸ ਆਇਆ ਤਾਂ ਆਪਣੀ ਜੇਬ 'ਚੋਂ ਮੈਂ ਕਰਾਂਗਾ। ਜੇਬ ਛਣਕਾ ਰਿਹਾ ਕਿ ਭਾਨ ਛਣਕ ਰਹੀ ਹੈ ਨਾ। ਔਰ ਉਸ ਸਾਰੇ ਦੇ ਵਿੱਚ ਆਲਰੇਡੀ ਲਾਲਾ ਕੇਜਰੀਵਾਲ ਦਿੱਲੀ ਦਾ ਫਰਾਡੀਆ, ਜਿਹੜਾ ਇੱਥੇ ਆ ਕੇ ਹਜ਼ਾਰ ਰੁਪਈਆ ਕਿ ਜੀ ਹਰ ਇੱਕ ਦੇ ਬੀਬੀ ਨੂੰ ਪੰਜਾਬ 'ਚ ਦਿੱਤਾ ਜਾਏ, ਉਹਨੂੰ ਕੋਈ ਦਿੱਲੀ 'ਚ ਤੋਂ ਦੇ ਦਿੱਤੇ ਨੇ। ਔਰ ਉਹ ਝੂਠਾ ਮਾਡਲ, ਜਿਵੇਂ ਮੋਦੀ ਨੂੰ ਦਿੱਲੀ ਤੱਕ ਪਹੁੰਚਾਉਣ ਲਈ ਪ੍ਰਾਈਮ ਮਿਨਿਸਟਰ ਤੱਕ ਜਿਵੇਂ ਮੀਡੀਆ ਰਾਹੀਂ ਪ੍ਰਚਾਰਿਆ ਗਿਆ ਗੁਜਰਾਤ ਮਾਡਲ, ਕਿ ਗੁਜਰਾਤ 'ਚ ਬੜੀ ਪ੍ਰੋਗਰੈਸ ਬੜੀ, ਲੇਕਿਨ ਤੁਸੀਂ ਦੇਖੋਗੇ ਗੁਜਰਾਤ 'ਚ ਕਿਸਾਨਾਂ ਦਾ ਸੁਸਾਈਡ ਰੇਟ ਪੰਜਾਬ, ਮਹਾਰਾਸ਼ਟਰਾ, ਕੇਰਲਾ ਤੋਂ ਵੀ ਜ਼ਿਆਦਾ ਹੈ। ਗੁਰਬਤ, ਟਰਾਈਬਲਸ ਔਰ ਉੱਥੇ ਲੋਕਾਂ ਦਾ ਪਰ ਜਦੋਂ ਤੁਸੀਂ ਹਰ ਅਸਲੀ ਖਬਰ ਨੂੰ ਦੱਬ ਦੇਣਾ ਹੈ ਅਤੇ ਝੂਠ ਨੂੰ ਹੀ ਪ੍ਰਚਾਰਨਾ ਹੈ, ਪ੍ਰੋਪੇਗੈਂਡਾ ਹੀ ਕਰਨਾ ਹੈ, ਔਰ ਉਸ ਦੇ ਸਾਹਮਣੇ ਤਾਂ ਫਿਰ ਜੋ ਮਰਜ਼ੀ ਉਹ ਲੋਕਾਂ ਨੂੰ ਤੁਸੀਂ ਉਸ ਪ੍ਰੋਪੇਗੈਂਡੇ ਦੇ ਨਾਲ ਯਕੀਨ ਦਹਾਨੀ ਕਰਾਉਂਦੇ ਹੋ। ਇਵੇਂ ਹੀ ਕੇਜਰੀਵਾਲ ਨੂੰ, ਇਹਦੇ ਲਈ ਲਫ਼ਜ਼ ਮਾਰਕੀਟਿੰਗ ਕਿਹਾ ਜਾਂਦਾ ਹੈ। ਅੱਜ ਕੱਲ੍ਹ ਇਹ ਨਹੀਂ ਹੁੰਦਾ ਵੀ ਤੁਹਾਡਾ ਸੌਦਾ ਕਿੰਨਾ ਸੁੱਚਾ ਹੈ, ਕਿੰਨਾ ਪਿਓਰ ਹੈ, ਕਿੰਨੀ ਉਹਦੇ 'ਚ ਗੁਣ ਨੇ। ਗੱਲ ਮਾਰਕੀਟਿੰਗ ਦੀ ਹੈ ਕਿ ਤੁਸੀਂ ਉਹਨੂੰ ਮਾਰਕੀਟ ਕਿਵੇਂ ਕਰਦੇ ਹੋ। ਸਾਨੂੰ ਵੀ ਕਈ ਕਹਿਣਗੇ ਕਿ ਜੀ ਤੁਹਾਡਾ ਜਿੰਨਾ ਕੰਟੈਂਟ ਹੈ ਸੱਚੋ ਸੱਚ ਦਾ ਜਾਂ ਦੂਜਾ, ਤੁਹਾਨੂੰ ਮਾਰਕੀਟਿੰਗ ਕਰਨੀ ਚਾਹੀਦੀ ਹੈ। ਮੈਂ ਕਿਹਾ ਜੀ ਸਾਡਾ ਸੌਦਾ ਉਹੀ ਲਏਗਾ ਜਿਹਦਾ ਦਿਲ ਕਰੜਾ ਹੈ। ਔਰ ਇਹ ਸਾਰਾ ਜਿਹੜਾ ਕਈ ਕਹਿਣਗੇ ਜੀ ਕਿਉਂ ਨਹੀਂ ਫਲਾਣੀ ਐਡ ਲਈ ਜਾ ਸਕਦੀ ਟਿਮ, ਮੈਂ ਕਿਹਾ ਭਾਈ ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਹੈ, ਇਹ ਠੀਕ ਹੈ ਕਿ ਮੈਸੇਜ ਕਿਵੇਂ ਪਹੁੰਚਾਇਆ ਜਾਏ। ਹੁਣ ਜੇ ਇਹ ਸੌਦਾ ਇਸ ਕਿਸਮ ਦਾ ਜਿਹਨੂੰ ਸਿਲ ਅਲੂਣੀ ਚਟਣੀ, ਰੂਹਾਨੀਅਤ ਦੀ ਦੁਨੀਆ ਵੀ ਆਪਣੇ ਆਪ ਜਦੋਂ ਕਬੀਰ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਜਿਹੜਾ ਇਸ ਪਾਸੇ ਤੁਰਨਾ ਹੈ ਅਲੂਣੀ ਸਿਲ ਨੂੰ ਚੱਟਣਾ, ਲੂਣ ਤੋਂ ਬਿਨਾਂ ਕੋਈ ਚੀਜ਼ ਖਾਓ। ਉਹ ਜਦ 4 ਦਿਨ ਕਦੇ ਹਸਪਤਾਲ 'ਚੋਂ ਲੂਣ ਕੱਟ ਦੇਣ ਮਰੀਜ਼ ਹੋਏ ਤਾਂ ਚੀਕਾਂ ਮਾਰਦਾ ਮੈਨੂੰ ਘਰ ਦਾ ਫੂਡ ਲਿਆ ਕੇ ਦਿਓ, ਬਾਕੀ ਤਾਂ ਹੁੰਦਾ ਹੈ ਲੂਣ ਹੀ ਕੱਟਿਆ ਹੁੰਦਾ ਉਹਦੇ 'ਚ ਬਹੁਤ ਹੈ। ਸੋ ਮਤਲਬ ਇਹ ਹੈ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਿਲ ਅਲੂਣੀ ਚਟਣੀ ਵੀ ਹੈ, ਇਹ ਕੌੜਾ ਘੁੱਟ ਭਰਨਾ ਵੀ ਹੈ, ਪਰ ਅਲਟੀਮੇਟਲੀ ਸੱਚ ਤਾਂ ਸੱਚ ਹੁੰਦਾ ਹੈ। ਔਰ ਸੱਚ ਨੂੰ ਉਸ ਦੇ ਵਿੱਚ ਕਿਸੇ 'ਚ ਲਪੇਟ ਕੇ ਦੇਣ ਦੀ ਲੋੜ ਨਹੀਂ ਹੁੰਦੀ। ਜੇ ਉਹ ਦਿਓਗੇ ਤਾਂ ਫਿਰ ਉਹ ਸੱਚ ਨਹੀਂ ਰਹਿੰਦਾ, ਫਿਰ ਤੁਸੀਂ ਸੱਚ ਨਾਲ ਕੰਪਰੋਮਾਈਜ਼ ਕਰਦੇ ਹੋ। ਕਈ ਸੱਚ ਨੂੰ ਵੀ ਝੂਠ ਵਾਂਗ ਵੇਚ ਦਿੰਦੇ ਨੇ, ਉਸ ਦੇ ਉੱਤੇ ਲਾ ਕੇ ਫਿਰ ਉਹ ਕਹਿਣਗੇ ਜੋ ਮੈਂ ਕਿਹਾ ਮੇਰਾ ਮਤਲਬ ਇਹ ਤਾਂ ਨਹੀਂ ਸੀ। ਉਹ ਫਿਰ ਉਹ ਨਹਿਰੂ ਵਾਲੀ ਲਾਈਨ ਹੈ ਕਿ ਵੀ ਹਰ ਗੱਲ ਦੇ 100 ਐਂਗਲ ਕਰੋ
ਫਿਰ ਮੁਕਰਨਾ ਹੈ ਤੇ ਕੋਈ ਐਂਗਲ ਜਿਹੜਾ ਕਰ ਲਓ। ਜੀ। ਪਰ ਅਸੀਂ ਤਾਂ ਇਹ ਮੰਨ ਕੇ ਤੁਰਦੇ ਹਾਂ ਕਿ ਵੀ ਨਾ ਸੱਚ ਪੁਰਾਣਾ ਹੁੰਦਾ ਹੈ ਤੇ ਸੱਚ ਦਾ ਆਪਣਾ ਭਾਰ ਹੁੰਦਾ ਹੈ। ਪਰ ਇਹ ਜਿਹੜੇ ਮਦਾਰੀਆਂ ਦੀ ਟੀਮ ਇੱਕ ਤੋਂ ਬਾਅਦ ਇੱਕ ਉਸ ਸਰਕਸ ਦੇ ਵਿੱਚ ਨੱਚਣ ਵਾਲੇ ਜਨੌਰ ਉਹ ਆਪਣਾ ਕਰ ਰਹੇ ਨੇ, ਉਹਨਾਂ ਦੇ ਵਿੱਚ ਹੁਣ ਲਾਲਾ ਕੇਜਰੀਵਾਲ ਦਾ ਅਸੀਂ ਜ਼ਿਕਰ ਕੀਤਾ ਹੈ। ਅਕਾਲੀ ਤਾਂ ਉਹ ਪ੍ਰਕਾਸ਼ ਸਿੰਘ ਬਾਦਲ 94-95 ਸਾਲ ਦਾ, ਉਹ ਲੰਬੀ ਹਲਕੇ 'ਚ ਖਲੋ ਕੇ ਹਰ ਚੌਂਕ ਦੇ ਵਿੱਚ ਆਪਣੀ ਗੱਡੀ ਖੜੀ ਕਰਕੇ ਕਹਿ ਰਿਹਾ ਵੋਟਾਂ ਮੈਨੂੰ ਪਾਇਓ, ਮੈਨੂੰ ਜਾਣ ਤੋਂ ਪਹਿਲਾਂ ਮਰਨ ਤੋਂ ਇੱਕ ਵਾਰੀ ਫੇਰ ਬਣਾ ਦਿਓ। ਇੱਦਾਂ ਦਾ 3 ਵਾਰੀ ਕਹਿ ਚੁੱਕਾ। ਉਹ ਕਹਿੰਦਾ ਇਹ ਮਰਦਾ ਵੀ ਨਹੀਂ ਹੈ, ਫਿਰ ਆ ਜਾਂਦਾ ਵੋਟਾਂ ਮੰਗਣ। ਸੋ ਉਹ ਤਾਂ ਆਪਣਾ ਦਿਖਾਈ ਜਾ ਰਹੇ ਨੇ ਕਿ ਜੀ ਕੀ ਉਹੀ ਕਿ ਜੀ ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਇੰਨੇ ਲੱਖ ਨੌਕਰੀ, ਇੰਨਾ ਫਲਾਣਾ। ਹੁਣ ਰਾਹੁਲ ਗਾਂਧੀ ਔਰ ਕਈ ਵਾਰੀ ਕੁਛ ਜਿਹੜੇ ਦ੍ਰਿਸ਼ ਹੁੰਦੇ ਨੇ ਉਹ ਤੁਹਾਨੂੰ ਜਿਹੜਾ ਸਮੇਂ ਦੇ ਗਰਭ 'ਚ ਲੈ ਜਾਂਦੇ ਨੇ ਕਿ ਤੁਸੀਂ ਹੁਣ ਅੱਜ ਜਦੋਂ ਮੈਂ ਪਿਕਚਰ ਰਾਹੁਲ ਗਾਂਧੀ ਹੱਥ ਜੋੜ ਕੇ ਖੜਾ ਹੈ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਉੱਤੇ ਔਰ ਪਿੱਛੇ ਉਹ ਸਾਰੇ ਉਮੀਦਵਾਰ ਜਿਨ੍ਹਾਂ ਨੇ ਜਿਹੜਾ ਕਾਂਗਰਸ ਦੀਆਂ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ, ਤੇ ਇੱਕਦਮ ਮੇਰੇ ਮਨ 'ਚ ਆਇਆ, ਮੈਂ ਕਿਹਾ ਦੇਖੋ ਇਹਦੀ ਦਾਦੀ ਨੇ ਹੀ ਇਹ ਸੁਪਨਾ ਦੇਖਿਆ ਸੀ ਜਿਹਦੇ ਲਈ ਉਹਨੇ ਇੰਡੀਅਨ ਏਜੰਸੀ ਰਾਹ ਨੇ 4 ਸਾਲ ਲਾਏ ਪਲਾਨ ਕਰਦੇ ਆ, KGB ਦੀ ਹੈਲਪ ਲਈ, ਮਾਰਗਰੇਟ ਥੈਚਰ ਨਾਲ ਲੱਗੀ, ਕਮਾਂਡੋ ਤਿਆਰ ਕੀਤੇ ਕਿ ਵੀ ਇਹ ਜਿਹੜਾ ਸਿੱਖਾਂ ਦਾ ਪ੍ਰਾਈਡ ਹੈ ਇਹ ਤਾਂ ਨਿਕਲਦਾ ਦਰਬਾਰ ਸਾਹਿਬ ਅਕਾਲ ਤਖਤ ਤੋਂ ਹੈ। ਇਹ ਝੰਬਦੇ ਨੇ, ਇਹ ਜਿਹੜੇ ਨੇ ਕਿਸੇ ਦੇ ਅੱਗੇ ਝੁਕਦੇ ਨਹੀਂ ਨੇ। ਅਕਾਲ ਤਖਤ ਕਰਦੇ ਨੇ ਜੀ, ਸਾਡੇ ਗੁਰੂ ਨੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਬਣਾਇਆ ਔਰ ਸੱਚ ਹੱਕ ਇਨਸਾਫ ਦਾ ਤਖਤ ਅਸੀਂ ਵੰਗਾਰਦੇ ਹਾਂ, ਇੱਥੋਂ ਮੋਰਚੇ ਲਾਉਂਦੇ ਨੇ, ਬੜਾ ਪ੍ਰਾਈਡ ਕਰਦੇ ਨੇ ਜੀ। ਅੰਗਰੇਜ਼ਾਂ ਨੂੰ ਅਸੀਂ ਝੁਕਾਤਾ, ਗੁਰਦੁਆਰੇ ਆਜ਼ਾਦ ਕਰਵਾਏ ਔਰ ਅੰਗਰੇਜ਼ ਔਰ ਪ੍ਰਾਈਡ ਜੀ ਐਮਰਜੈਂਸੀ ਅਸੀਂ ਤੁੜਵਾਈ, ਇਸੇ ਅਕਾਲ ਤਖਤ ਤੋਂ ਅਸੀਂ ਮੋਰਚਾ ਲਾਇਆ, ਇੱਥੋਂ ਹੀ ਅਸੀਂ ਜਿਹੜਾ ਧਰਮ ਯੁੱਧ ਮੋਰਚਾ ਲਾਇਆ। ਉਹਨੇ ਕਿਹਾ ਮੈਂ ਤਾਂ ਤੁਹਾਡਾ ਅਕਾਲ ਤਖਤ ਹੀ ਢਾਹ ਦੇਣਾ। ਦਰਬਾਰ ਸਾਹਿਬ ਤੁਹਾਡਾ ਜਿਹੜਾ ਉਹ 300 ਤੋਂ ਜ਼ਿਆਦਾ ਗੋਲੀਆਂ ਦੇ ਨਾਲ ਵਿੰਨ ਦਿੱਤਾ ਔਰ ਦਿੱਲੀ ਦੇ ਕੋਰੀਡੋਰ ਦੇ ਵਿੱਚ ਜਿਵੇਂ 1992 'ਚ ਬਾਬਰੀ ਮਸਜਿਦ ਢਾਣ ਤੋਂ ਬਾਅਦ BJP ਔਰ ਦੂਸਰੇ ਵਾਲੇ ਬੜੇ ਖੁਸ਼ੀ 'ਚ ਜਿਹੜੇ ਨੇ ਉਹ ਉਛਲ ਕੂਦ ਕਰਦਿਆਂ ਕਹਿੰਦੇ ਸੀ ਨਾ ਕਿ ਵੀ ਇਹ ਤਾਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ, ਕਿ ਅਸੀਂ ਹੁਣ ਮਥੁਰਾ ਵੀ ਢਾਉਣਾ ਹੈ, ਕਾਂਸ਼ੀ ਵੀ। ਔਰ ਠੀਕ ਜੂਨ 84 ਤੋਂ ਬਾਅਦ ਦਿੱਲੀ ਦੇ ਉਸ ਸਤਾ ਦੇ ਗਲਿਆਰਿਆਂ ਦੇ ਵਿੱਚ ਇਹ ਗੱਲ ਸੀ ਕਿ ਸਿੱਖ ਤਾਂ ਰੋਜ਼ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਅੱਜ ਮੈਂ ਕਿਹਾ ਉਹਦੀ ਤੀਜੀ ਪੀੜ੍ਹੀ ਉਸ ਡੈਣ ਦੀ ਉਹ ਤਾਂ ਸਫਾਏ ਹਸਤੀ ਤੋਂ ਮਿਟੀ। ਅੱਜ ਉਹਨਾਂ ਦੀ ਪਾਰਟੀ ਦਾ ਕੀ ਹਸ਼ਰ ਹੋਇਆ ਇਹ ਵੀ ਇੱਕ ਵੱਖਰੀ ਕਹਾਣੀ ਹੈ। ਪਰ ਉਹੀ ਜਿਹੜਾ ਹਰਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਰੂਹਾਨੀ ਨੂਰ ਦੇ ਨਾਲ ਦਗਦਗ ਕਰ ਰਿਹਾ ਔਰ ਇਹ ਦੱਸ ਰਿਹਾ ਵੀ ਇਸੇ ਹੀ ਅਕਾਲ ਤਖਤ ਨੂੰ ਮੰਨਣ ਵਾਲਿਆਂ ਨੇ ਮੋਦੀ ਦੀ ਧੌਣ 'ਚੋਂ ਵੀ ਸਰੀਆ ਕੱਢਿਆ, ਕਿਸਾਨ ਕਾਨੂੰਨ ਵਾਪਸ ਲੈਣ ਤੇ ਮਜਬੂਰ ਕੀਤਾ। ਔਰ ਇਹ ਦਰਬਾਰ ਸਾਹਿਬ ਜਾਂ ਅਕਾਲ ਤਖਤ ਮਹਿਜ਼ ਇੱਕ ਇਮਾਰਤ ਨਹੀਂ ਹੈ ਜਾਂ ਮਹਿਜ਼ ਕਿ ਜੀ ਸੋਨਾ ਲੱਗਾ ਜਾਂ ਇਹ ਨਹੀਂ ਹੈ। ਇਹ ਉਹ ਸਪਿਰਿਟ ਹੈ ਜਿਹੜਾ ਉਸ ਧਰਤੀ ਦੇ ਉੱਤੇ ਉਹ ਇਨਸਾਨ ਗੁਰੂ ਸਾਹਿਬਾਨ ਨੇ 10 ਗੁਰੂ ਸਾਹਿਬਾਨ ਨੇ ਉੱਥੇ ਘੜੇ ਨੇ ਜਿਨ੍ਹਾਂ ਦੇ ਅੰਦਰ ਜਿਹੜੇ ਰੱਬ ਦਾ ਘਰ ਜਦੋਂ ਅਸੀਂ ਕਹਿੰਦੇ ਹਾਂ ਇਸ ਦਾ ਮਤਲਬ ਇਹ ਰੱਬ ਤਾਂ ਜ਼ਰੇ 'ਚ ਵੱਸਦਾ ਪਰ ਉਸ ਅਕਾਲ ਤਖਤ ਦਾ ਜਿਹੜਾ 84 ਕਦਮਾਂ ਦੀ ਵਿੱਥ 'ਤੇ ਹੈ ਹਰਿਮੰਦਰ ਸਾਹਿਬ ਤੋਂ, ਉਸ ਪਾਸੇ ਬੈਠਾ ਅਕਾਲ ਤਖਤ ਦੇ ਉੱਤੇ ਉਹ ਉਸ ਰੌਸ਼ਨੀ ਦੇ ਵਿੱਚ ਕਿ ਭਾਈ ਸਰਬੱਤ ਦੇ ਭਲੇ ਨੂੰ ਮੰਗਣ ਵਾਲੀ ਇਹ ਕੌਮ ਹੈ। 2 ਵੇਲੇ ਅਸੀਂ ਮੰਗਦੇ ਹਾਂ ਆਪਣੀ ਅਰਦਾਸ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਦੂਸਰਿਆਂ ਦੀ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਕਿ ਇਹ ਨਿਰਧਨ ਨੂੰ ਪਾਲਣ ਵਾਲਾ ਹੈ, ਇਹ ਹਰ ਜਿਹੜਾ ਨਿਮਾਣਾ ਨਤਾਣਾ ਉਹਦੀ ਬਾਂਹ ਫੜਨ ਵਾਲਾ ਹੈ। ਰੋਜ਼ਾਨਾ ਹੁਣ ਜਿਸ ਲੰਗਰ 'ਚ ਬੈਠ ਕੇ ਰਾਹੁਲ ਗਾਂਧੀ ਲੰਗਰ ਛਕ ਰਿਹਾ ਔਰ ਦੇਖ ਰਿਹਾ ਹੋਏਗਾ ਕਿ ਦੁਨੀਆ ਭਰ ਜਦੋਂ ਕਿਹਾ ਜਾਂਦਾ ਕਿ ਲਾਰਜੈਸਟ ਈਟਰੀ ਇਨ ਦਾ ਵਰਲਡ, 1 ਲੱਖ ਲੋਕ ਰੋਜ਼ਾਨਾ ਜਿਹੜੇ ਨੇ ਉੱਥੇ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਖਾ ਰਹੇ ਨੇ। ਤੇ ਜਿਹੜੇ ਇਹਨਾਂ ਦੀਆਂ ਜਿਨ੍ਹਾਂ ਨੇ ਦਰਬਾਰ ਸਾਹਿਬ ਅਕਾਲ ਤਖਤ ਨੂੰ ਟਾਰਗੇਟ ਕੀਤਾ ਹੈ, ਜਿਨ੍ਹਾਂ ਨੇ ਸਿੱਖ ਕੌਮ ਨੂੰ ਜਿਹੜਾ ਉਹ ਸਬਕ ਸਿਖਾਉਣਾ ਚਾਹਿਆ, ਕੌਮ ਤਾਂ ਦੁਨੀਆ ਭਰ ਦੇ ਵਿੱਚ ਹੈ। ਔਰ ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੇ ਲੋਕ ਇਹਨਾਂ ਮਦਾਰੀਆਂ ਨੂੰ ਸਮਝਣ, ਕਿਉਂਕਿ ਇੱਕ ਪਾਸੇ ਉਹ ਅਗੇਨ ਉਸੇ ਡਰਾਮੇਬਾਜ਼ੀ ਹੁਣ ਜਾਏਗਾ, ਫਲਾਣੀ ਥਾਂ ਜਾਏਗਾ, ਢਿਮਕੀ ਥਾਂ ਜਾਏਗਾ, ਉੱਥੋਂ ਵਰਚੁਅਲ ਮੀਟਿੰਗ ਕਰੇਗਾ। ਪਰ ਨਾਲ ਅਸੀਂ ਖਬਰ ਦੇਖ ਰਹੇ ਹਾਂ ਕਿ ਬਈ ਇਹਨਾਂ ਨੇ ਇਕੱਲਾ ਇਹੀ ਨਹੀਂ ਕਿ ਇੰਦਰਾ ਗਾਂਧੀ ਨੇ ਇਹ ਗੁਨਾਹ ਕੀਤਾ ਹੈ, ਇਹਦੀ ਦਾਦੀ ਨੇ,
ਇਹਦਾ ਪਿਓ ਰਾਜੀਵ ਗਾਂਧੀ, ਜਿਨੇ ਨਵੰਬਰ 84 ਚ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਦਿੱਲੀ, ਕਾਨਪੁਰ, ਬੁਕਾਰੋ, ਭਾਰਤ ਭਰ ਦੇ ਵਿੱਚ ਜਿਹੜਾ ਹੈ ਉਹ ਕੋ ਕੇ ਮਾਰਨ ਦਾ ਆਰਡਰ, ਔਰ ਇਹ ਕਹਿ ਕੇ ਕਿ ਜਬ ਕੋਈ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ, ਔਰ ਉਹੀ ਜਿਹੜੇ ਉਸ ਦੇ ਹੁਕਮਾਂ ਦੇ ਥੱਲੇ ਜਿਨ੍ਹਾਂ ਨੇ ਇਹ ਨਸਲਕੁਸ਼ੀ ਕੀਤੀ ਸਿੱਖਾਂ ਦੀ, ਉਹਨਾਂ 'ਚ ਜ਼ਾਹਰ ਹੈ ਅਸੀਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲਨਾਥ, HKL ਭਗਤ ਜਿਹੜਾ ਨਰਕਾਂ 'ਚ ਗਿਆ ਹੋਇਆ, ਕਮਲਨਾਥ ਜਿਹਨੂੰ ਇਸੇ ਹੀ ਇਹਦੀ ਮਾਂ ਸੋਨੀਆ ਗਾਂਧੀ ਨੇ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਨੋਮੀਨੇਟ ਕੀਤਾ ਸੀ। ਫਿਰ ਉਹ ਦਿਗਵਿਜੇ ਸਿੰਘ ਨੇ ਆਪਣਾ ਤਿਕੜਮ ਲੜਾ ਕੇ ਕਾਂਗਰਸ ਦੇ MP ਤੋੜ ਕੇ ਆਪਣੀ ਸਰਕਾਰ ਬਣਾਈ ਹੋਈ ਹੈ। ਔਰ ਜਦੋਂ ਇਹ ਖਬਰ ਇਸ ਪਾਸੇ ਲੱਗ ਰਹੀ ਹੈ, ਇਹ ਹੱਥ ਜੋੜ ਕੇ ਖੜਾ ਹੈ। 1984 anti-Sikh riots, High Court asks Special Investigative Team SIT SIT to respond to plea for action against Congress leader Kamal Nath। ਹੁਣ ਕਮਲਨਾਥ ਨੇ ਉਸ ਮੌਬ ਨੂੰ ਲੀਡ ਕੀਤਾ ਸੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਪਾਰਲੀਮੈਂਟ ਹਾਲ ਚੋਂ ਨਿਕਲ ਕੇ, ਜਿਨ੍ਹਾਂ ਨੇ 3 ਸਿੱਖਾਂ ਨੂੰ ਜਿਉਂਦੇ ਸਾੜਿਆ ਸੀ। ਸੋ ਇਹ ਵੀ ਜਿਹੜੀ ਹੈ ਉਹ ਜਵਾਬਦੇਹੀ ਹੈ ਕਿ ਭਾਈ ਇੱਕ ਪਾਸੇ ਰੂਹਾਨੀਅਤ ਜਿਹੜੀ ਹੈ ਉੱਥੇ ਅੱਗੇ ਨਾਲੋਂ ਵੀ ਦੁਬਾੜੀ ਹੈ, ਉੱਥੇ ਸਿੱਖਾਂ ਨੇ ਇਹਨਾਂ 37-38 ਸਾਲਾਂ 'ਚ ਸਿੱਖ ਭੁੱਲੇ ਨਹੀਂ ਨੇ। ਉਹਨਾਂ ਨੇ ਕੁਛ ਨੂੰ ਸਜ਼ਾ ਯਾਫਤਾ ਕੀਤਾ ਹੈ, ਲਲਿਤ ਮਾਕਨ ਨੂੰ ਕੀਤਾ ਹੈ, ਔਰ ਉਹਦੀ ਘਰਵਾਲੀ ਗੀਤਾਂਜਲੀ ਨੂੰ, ਔਰ ਦੂਸਰੇ ਨੂੰ। ਪਰ ਇਹ ਜਿਹੜੇ ਅਜੇ ਬਚੇ ਹੋਏ ਨੇ, ਜਿਨ੍ਹਾਂ ਨੂੰ ਅਗੇਨ ਇਕੱਲਾ ਇਹੀ ਨਹੀਂ ਕਿ ਵੀ ਰਾਜੀਵ ਗਾਂਧੀ ਨੇ ਇਹਨਾਂ ਨੂੰ ਕੈਬਨਿਟ ਮਿਨਿਸਟਰ ਬਣਾਇਆ ਸੀ, ਇਹਦੀ ਮਾਂ ਸੋਨੀਆ ਗਾਂਧੀ ਨੇ ਵੀ। ਔਰ ਹੁਣ ਵੀ ਜਦੋਂ ਇਹ ਰਾਹੁਲ ਗਾਂਧੀ ਕਹੇਗਾ तो वो कहेगा जी मेरी दादी वो उन्होंने देश की एकता और फलाना। सो इस तो सानू खबरदार होने की लोड़ है। और बहुत बार जदों असी आम आदमी पार्टी नू ज़्यादा निशाने ते लैंदे हैं, इहदा मतलब क्योंकि वो फर्दर RSS की धिर है जिहदे हवाले पंजाब करना चाहुंदे ने। सो ये तो कांग्रेस कित्थे स्टैंड करदी है, बादल दल कित्थे करदा है, BJP कित्थे करदा है, ये साडी हर टॉक पिछले 10 साल तो और पिछले 30 साल तो साडी कलम और तकरीर और तहरीर उन्हां दे विच असीं इन्हां नूं बयाने। पर ये अज दृश्य जदों मैं वो देख रहा सी, मैं क्या वाह, जिन्हों कदे भाई मरदाने ने कोई देखना और आके आंदा गुरु नानक साहब ने कहना वेख मरदाने रंग करतार दे। मैं क्या यही रंग करतार दे ने, पर ये फूल पंजाब नूं ही बनाउण आए ने, पंजाब दे लोकां नूं। हुण देखो इस सर्कस दे जोकरां दे लतीफियां दे उत्ते किन्ने क यकीन करदे ने, या अपनी होनी दे उत्ते सानू भरोसा है कि असी दरियाए जमुना तो वाघा तक इंडिपेंडेंट सॉवरन नेशन खालिस्तान लिबरेट करवाउणा है। उही सिखां दे सारे मसलियां दा इक्को एक हल है। जी राणा साहब, तुहाडा बहुत बहुत धन्नवाद। सो इत्थे ने ब्रेक व्यूअर्स, तुसां ने इसी तरह बने रहना। मिलदे हां छोटे ਜਿਹੇ ब्रेक तो बाद।